ਜਿਹੜੀ ਆ ਸ਼ੈਵਰਨ ਦੇ ਸੀਈਓ ਨੇ ਇਹ ਕਿਹਾ ਆ ਵੀ ਜਿਹੜੇ ਹੁਟੀਜ਼ ਆ ਅਟੈਕ ਕਰ ਰਹੇ ਆ ਰੈੱਡ ਸੀ ਦੇ ਵਿੱਚ ਵੱਖ-ਵੱਖ ਵੈਸਲਸ ਨੂੰ ਉਹਦੇ ਨਾਲ ਜੋ ਵੱਡੀ ਗਿਣਤੀ ਦੇ ਵਿੱਚ ਆਇਲ ਆਉਂਦਾ ਹੈਗਾ ਵੱਖ-ਵੱਖ ਮੁਲਕਾਂ ਤੋਂ ਯੂਐਸਏ ਨੂੰ ਜਾਂ ਹੋਰ ਮੁਲਕਾਂ ਨੂੰ ਉਹਦੇ ਫਲੋ ਦੇ ਉੱਤੇ ਤੇ ਉਹਦੀ ਪ੍ਰਾਈਸ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਸ਼ੈਵਰਨ ਦੇ ਸੀਈਓ ਮਾਈਕਲ ਵਰਥ ਜੋ ਆ ਉਹ ਅੱਜ ਬੋਲ ਰਹੇ ਸੀ ਇੱਕ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਜੋ ਡੇਵੋਸ ਸਵਿਟਜ਼ਰਲੈਂਡ 'ਚ ਹੋ ਰਹੀ ਆ। ਕਹਿੰਦੇ ਵੀ ਇੱਕ ਬਹੁਤ ਸੀਰੀਅਸ ਸਿਚੁਏਸ਼ਨ ਆ ਤੇ ਮੈਨੂੰ ਲੱਗਦਾ ਹੈ ਵੀ ਇਹ ਤੋਂ ਵੀ ਵਰਸ ਹੋਣ ਜਾ ਰਹੀ ਆ। ਸੋ ਇਸ ਦਾ ਅਸਰ ਕੀ ਹੋਊਗਾ? ਸੋ ਆਪਾਂ ਨੂੰ ਜਿਹੜੇ ਹੈਗੇ ਅਸੀਂ ਖੁਦ ਜਿਹੜੇ ਕੰਜ਼ਿਊਮਰ ਆ ਗੈਸ ਦੀਆਂ ਪ੍ਰਾਈਸਿਸ ਉੱਪਰ ਹੋਰ ਜਾਣਗੀਆਂ। ਇਹ ਇੱਕ ਇਹਦਾ ਜਿਹੜਾ ਇਮੀਡੀਏਟ ਅਸਰ ਹੋਊਗਾ। ਯੂਐਸ ਦੀਆਂ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਹੈਗੀਆਂ ਆ ਰਾਈਟ ਨਾਓ $73 ਪਰ ਬੈਰਲ ਦੇ ਉੱਤੇ ਚੱਲ ਰਹੀਆਂ, ਪਰ ਅਲਟੀਮੇਟਲੀ ਇਹ ਸੀਈਓ ਸਾਹਿਬ ਕਹਿੰਦੇ ਆ ਵੀ ਇਹ ਪ੍ਰਾਈਸਿਸ ਵਧੂਗੀਆਂ ਕਿਉਂਕਿ ਜੇ ਸਾਨੂੰ ਹੋਰ ਰਸਤੇ ਥਾਣੀਆਣਾ ਪਿਆ ਜਾਂ ਹੋਰ ਸਿਕਿਉਰਿਟੀ ਦੇ ਪੈਸੇ ਖਰਚਣੇ ਪਏ ਤੇ ਉਹਦਾ ਅਲਟੀਮੇਟ ਅਸਰ ਪਊਗਾ। ਰਿਊਟਰਸ ਨੂੰ ਵਰਲਡ ਇਕਨੋਮਿਕ ਫੋਰਮ ਜੋ ਡੇਵਿਸ ਸਵਿਟਜ਼ਰਲੈਂਡ 'ਚ ਹੋ ਰਹੀ ਆ ਉੱਥੇ ਬੋਲਦੇ ਹੋਏ ਇੱਕ ਹੋਰ ਫਰੇਟ ਆਪਰੇਟਰ ਡੀਪੀ ਵਰਲਡ ਵਾਈਡ ਉਹਨਾਂ ਨੇ ਵੀ ਪ੍ਰੋਡਿਕਟ ਕੀਤਾ ਆ ਵੀ ਜੋ ਕੰਜ਼ਿਊਮਰ ਗੁਡਸ ਦੀਆਂ ਕੀਮਤਾਂ ਹੈਗੀਆਂ ਆ ਉਹ ਸਿਗਨੀਫਿਕੈਂਟਲੀ ਹਾਇਰ ਕਾਫੀ ਜ਼ਿਆਦਾ ਹਾਈ ਹੋਣ ਜਾ ਰਹੀਆਂ ਆ ਹੌਟੀਜ਼ ਦੇ ਅਟੈਕ ਤੋਂ ਬਾਅਦ। ਸੋ ਯੂਰਪ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰੂਗਾ। ਦੂਸਰੇ ਪਾਸੇ ਹੌਟੀਜ਼ ਵਾਲੇ ਆ ਜੋ ਅਮਰੀਕਾ ਦੇ ਝੰਡੇ ਵੀ ਸਾੜ ਰਹੇ ਹੈਗੇ ਆ। ਇਰਾਨੀਅਨ ਬੈਕਡ ਰੈਵਲਸ ਜੋ ਜੈਮਨ ਦੇ ਵਿੱਚ ਹੈਗੇ ਆ ਉੱਥੇ ਅਟੈਕ ਵੀ ਕੀਤਾ ਗਿਆ ਸੀ। ਯੂਐਸ ਮਿਲਟਰੀ ਨੇ ਰਿਸਪੌਂਸ ਦਿੱਤਾ। ਪ੍ਰੈਜ਼ੀਡੈਂਟ ਬਾਈਡਨ ਨੇ ਆਰਡਰ ਕਰਤਾ ਏਅਰ ਸਟ੍ਰਾਈਕ ਤੇ ਮਿਲਟਰੀ ਟਾਰਗੇਟ ਜੈਮਨ ਦੇ ਵਿੱਚ ਤੇ ਇਹ ਵੀ ਉਹ ਹੁਣ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਕੰਸੀਡਰ ਕਰ ਰਿਹਾ ਆ ਵੀ ਜਿਹੜਾ 2021 ਦਾ ਡਿਸੀਜਨ ਸੀ ਜਿਹਦੇ ਵਿੱਚ ਹੌਟੀਜ਼ ਦੇ ਜਿਹੜੇ ਰੈਵਲਸ ਆ ਉਹਨਾਂ ਨੂੰ ਇੱਕ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਦਾ ਲੇਬਲ ਜਿਹੜਾ ਰਿਮੂਵ ਕਰ ਦਿੱਤਾ ਸੀ। ਸੋ ਉਹ ਕਹਿੰਦੇ ਵੀ ਮੁੜ ਕੇ ਫੇਰ ਲਾਇਆ ਜਾ ਸਕਦਾ ਹੈਗਾ। ਜੌਨ ਕਰਬੀ ਨੇ ਜੋ ਨੈਸ਼ਨਲ ਸਿਕਿਉਰਿਟੀ ਕੌਂਸਲ ਸਪੋਕਸਮੈਨ ਹੈਗੇ ਆ ਵਾਈਟ ਹਾਊਸ ਦੇ ਉਹਨਾਂ ਨੇ ਇਹਦੇ ਸਬੰਧ ਦੇ ਵਿੱਚ ਦੱਸਿਆ ਵੀ ਅਸੀਂ ਇਸ ਨੂੰ ਰਿਵਿਊ ਕਰ ਰਹੇ ਹਾਂ। ਹੋ ਸਕਦਾ ਹੈ ਇਸ ਆਰਗੇਨਾਈਜੇਸ਼ਨ ਨੂੰ ਦੁਬਾਰਾ ਕੀ ਫਿਰ ਇੱਕ ਅੱਤਵਾਦੀ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਜਾਵੇ। ਜੀ ਯੂਐਸ ਤੇ ਬ੍ਰਿਟਿਸ਼ ਨੇ ਮਿਲ ਕੇ ਜਿਹੜੇ ਫਿਰ ਬੰਬਾਰਡਮੈਂਟ ਆ ਉਹ ਹਾਊਥੀ ਰੈਬਲਸ ਦੇ ਟਿਕਾਣਿਆਂ ਦੇ ਉੱਤੇ ਯਮਨ ਦੇ ਵਿੱਚ ਕੀਤੀ ਹੈਗੀ ਆ। ਇਹ ਕੁਛ ਦਿਨ ਪਹਿਲਾਂ ਵੀ ਇਹਨਾਂ ਦੇ ਦੁਆਰਾ ਕੀਤੀ ਗਈ ਸੀ ਕਿ ਇਹ ਜਿਹੜੀ ਇਨਵੋਲਵਮੈਂਟ ਇਸ ਟਾਈਮ ਯੂਐਸ ਦੀ ਆ ਉਸ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਐਸਕਲੇਸ਼ਨ ਵੱਧਦਾ ਜਿਹੜਾ ਉਹ ਆਪਾਂ ਦੇਖਿਆ ਹੈਗਾ। ਮਿਡਲ ਈਸਟ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਵਾਰ ਚੱਲ ਰਹੀ ਆ ਗਾਜ਼ਾ ਦੇ ਵਿੱਚ ਹਮਾਸ ਦੇ ਉਲਟ। ਸੋ ਇਹ ਕਾਫੀ ਡੇਂਜਰਸ ਐਸਕਲੇਸ਼ਨ ਇਸ ਨੂੰ ਮੰਨਿਆ ਜਾ ਰਿਹਾ। ਇਹ ਕੌਨਫਲਿਕਟ ਕਈ ਥਾਵਾਂ ਦੇ ਉੱਤੇ ਹੋਰ ਖਿਲਰ ਸਕਦਾ ਆ। ਉੱਦਾਂ ਜੇ ਦੇਖਿਆ ਜਾਵੇ ਇਸੇ ਦੇ ਨਾਲ ਸੰਬੰਧਿਤ ਈਰਾਨ ਦੇ ਦੁਆਰਾ ਪਾਕਿਸਤਾਨ ਦੇ ਵਿੱਚ ਮਿਜ਼ਾਈਲ ਸਟ੍ਰਾਈਕ ਜਿਹੜੀਆਂ ਉਹ ਕੀਤੀਆਂ ਗਈ ਹੈਗੀਆਂ ਆ ਉਹਦੇ ਨਾਲ ਹੁਣ ਉਸ ਇਲਾਕੇ ਦੇ ਵਿੱਚ ਵੀ ਟੈਨਸ਼ਨ ਇਸ ਟਾਈਮ ਵੱਧ ਗਈ ਹੈਗੀ ਆ। ਸੋ ਇਜ਼ਰਾਈਲ ਹਮਾਸ ਦੀ ਜਿਹੜੀ ਵਾਰ ਆ ਇਹ ਇਸ ਟਾਈਮ ਚੌਂਸ਼ ਫੇਰੇ ਕਈ ਥਾਵਾਂ ਦੇ ਉੱਤੇ ਇਰਦ ਗਿਰਦ ਮਿਡਲ ਈਸਟ ਦੇ ਵਿੱਚ ਫੈਲ ਰਹੀ ਆ। ਪਾਕਿਸਤਾਨ ਨੇ ਇਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਉਹਨਾਂ ਦੇ ਗਵਾਂਢੀ ਮੁਲਕ ਈਰਾਨ ਨੇ ਕਹਿੰਦੇ ਵੀ ਜਿਹੜੇ ਮਿਜ਼ਾਈਲਸ ਲਾਂਚ ਕੀਤੀਆਂ ਆ ਪਾਕਿਸਤਾਨ ਦੇ ਵਿੱਚ ਕਹਿੰਦੇ ਵੀ ਅਨਪ੍ਰੋਵੋਕਡ ਅਟੈਕ ਸੀਗਾ। ਈਰਾਨ ਨੇ ਕਿਹਾ ਵੀ ਜਿਹੜਾ ਰੈਵੋਲੂਸ਼ਨਰੀ ਗਾਰਡ ਆ ਉਹਨਾਂ ਦੇ ਦੁਆਰਾ ਜਿਹੜੇ ਸੁੰਨੀ ਮੁਸਲਮਾਨ ਇੱਕ ਗਰੁੱਪ ਆ ਜੈਸ਼ੇ ਅਲ ਅਦਲ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਹੈਗਾ ਆ। ਇਸਲਾਮਾਬਾਦ ਪਾਕਿਸਤਾਨ ਨੇ ਗੁੱਸੇ ਦੇ ਵਿੱਚ ਅਟੈਕ ਨੂੰ ਜਿਹੜਾ ਉਹ ਮਾੜਾ ਤਾਂ ਆਖਿਆ ਕਹਿੰਦੇ ਵੀ ਉਹ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਏਅਰ ਸਪੇਸ ਦੀ ਵਾਇਓਲੇਸ਼ਨ ਵੀ ਆ। ਇਸ ਹਮਲੇ ਵਿੱਚ ਪਾਕਿਸਤਾਨ ਦੇ ਦੱਸਣ ਮੁਤਾਬਕ 2 ਬੱਚਿਆਂ ਦੀ ਮੌਤ ਵੀ ਜਿਹੜੀ ਉਹ ਹੋਈ ਆ। ਉੱਦਾਂ ਪਾਕਿਸਤਾਨ ਦੇਖਿਆ ਜਾਵੇ ਤਾਂ ਯੂਐਸ ਦਾ ਐਲਾਈ ਹੈਗਾ ਆ ਤੇ ਈਰਾਨ ਇਸ ਮੌਕੇ ਕਹਿ ਸਕਦੇ ਆ ਵੀ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ ਕਰ ਰਿਹਾ ਆ ਮਦਦ ਕਰ ਰਿਹਾ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਇਸ ਟਾਈਮ ਉਲਟ ਚੱਲ ਰਹੇ ਨੇ ਜਿਹੜੇ ਯੂਐਸ ਦੇ ਉਲਟ ਨੇ ਚਾਹੇ ਉਹ ਯਮਨ ਦੇ ਵਿੱਚ ਹਾਊਦੀਜ਼ ਆ ਤੇ ਇੱਧਰ ਪਾਕਿਸਤਾਨ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਹੈ।